अस्सलाम वालेकुम, की हाल है प्यारिओ। मैं आबज़ ज़िया ते तुसीं साडे नाल जुड़े हो वेख पंजाब टीवी दे राहीं। मित्रो प्यारिओ, बहुत सारे ਜਿਹੜੇ ਮਿੱਤਰ ਪਿਆਰੇ ਨੇ ਉਹਨਾਂ ਦੇ ਮੈਸੇਜ ਆਉਂਦੇ ਨੇ, ਕਮੈਂਟਸ ਆਉਂਦੇ ਨੇ ਕਿ ਤੁਸੀਂ ਸਿੱਖਾਂ ਦੀ ਬੜੀ ਗੱਲ ਕਰਦੇ ਸੋ, ਸਿੱਖਾਂ ਦੇ ਪਿਆਰ ਦੀ, ਉਹਨਾਂ ਦੀ ਮੁਹੱਬਤ ਦੀ, ਉਹਨਾਂ ਦੇ ਨਾਲ ਸਾਂਝ ਦੀ ਬੜੀ ਗੱਲ ਕਰਦੇ ਸੋ ਤੇ ਹੁਣ ਸਿੱਖ ਕਿੱਥੇ ਨੇ। ਆ ਥੋੜਾ ਜਿਹਾ ਮਸਲਾ ਬਣਿਆ ਤੇ ਸਿੱਖ ਜਿਹੜੇ ਨੇ ਉਹ ਤੁਹਾਨੂੰ ਛੱਡਤਾ। ਹੁਣ ਤੁਹਾਡੀਆਂ ਯਾਰੀਆਂ ਦੋਸਤੀਆਂ ਕਿੱਧਰ ਗਈਆਂ? ਨਾ ਕੋਈ ਸਿੱਖ ਇੱਧਰ ਤੁਹਾਨੂੰ ਮਿਲਣ ਵਾਸਤੇ ਆਉਂਦਾ ਹੈ, ਨਾ ਕੋਈ ਸਿੱਖ ਜਿਹੜਾ ਹੈ ਉਹ ਪੰਜਾਬ ਦੀ, ਲਹਿੰਦੇ ਪੰਜਾਬ ਦੀ ਜਾਂ ਪਾਕਿਸਤਾਨ ਦੀ ਕੋਈ ਗੱਲ ਨਹੀਂ ਕਰਦਾ, ਜਾਂ ਕੋਈ ਇਸ ਕਿਸਮ ਦਾ ਕਮੈਂਟ ਨਹੀਂ ਦਿੰਦਾ, ਨਾ ਕੋਈ ਸੋਸ਼ਲ ਮੀਡੀਆ 'ਤੇ ਜੇ ਕਿਸੇ ਦਾ ਕਮੈਂਟ ਆਉਂਦਾ ਵੀ ਹੈ ਤਾਂ ਉਹ ਵੀ ਜਿਹੜਾ ਹੈ ਉਹ ਨਫ਼ਰਤ ਨਾਲ ਭਰਿਆ ਹੋਇਆ ਅਤੇ ਪਾਕਿਸਤਾਨ ਦੇ ਜਾਂ ਲਹਿੰਦੇ ਪੰਜਾਬ ਦੇ ਜਾਂ ਪੰਜਾਬੀਆਂ ਦੇ ਅਗੇਂਸਟ ਹੀ ਆਉਂਦਾ। ਅਤੇ ਇੰਝ ਕਿਉਂ ਹੈ? ਹੁਣ ਤੁਹਾਡਾ ਚਾਅ ਮੱਠਾ ਹੋ ਗਿਆ ਹੈ, ਹੁਣ ਤੁਹਾਨੂੰ ਸਕੂਨ ਹੋ ਗਿਆ ਹੈ, ਹੁਣ ਠੰਡ ਪੈ ਗਈ ਹੈ। ਬਹੁਤ ਸਾਰੇ ਇੰਝ ਦੇ ਤਾਨੇ ਮਿਹਣੇ, ਅਜਿਹੀਆਂ ਚੀਜ਼ਾਂ ਜਿਹੜੀਆਂ ਅਸੀਂ ਸੋਚ ਵੀ ਨਹੀਂ ਸਕਦੇ ਸਾਂ, ਜਿਹੜੀਆਂ ਅਸੀਂ ਐਕਸਪੈਕਟ ਨਹੀਂ ਕਰ ਰਹੇ ਸਾਂ ਕਿ ਇੰਝ ਹੋਏਗਾ, ਉਂਝ ਹੋ ਗਿਆ। ਅਤੇ ਉਹਨਾਂ ਦੀ ਮਿਹਣੇ ਤਾਨੇ, ਇਵਨ ਕਿ ਸਾਡੇ ਘਰ ਦੇ ਜਿਹੜੇ ਲੋਕ ਨੇ, ਸਾਡੇ ਰਿਸ਼ਤੇਦਾਰ, ਦੋਸਤ ਅਹਿਬਾਬ ਜਿਹੜੇ ਨੇ, ਉਹ ਵੀ ਸਾਰੇ ਇੰਝ ਦੇ ਹੀ ਤਾਨੇ ਦਿੰਦੇ ਨੇ। ਉਹਨਾਂ ਦੇ ਤਾਨੇ ਮਿਹਣੇ ਜਿਹੜੇ ਨੇ ਬਿਲਕੁਲ ਜਾਇਜ਼ ਨੇ, ਆਪਣੀ ਥਾਂ 'ਤੇ ਬਿਲਕੁਲ ਸੱਚੀ ਗੱਲ ਕਰਦੇ ਨੇ। ਇਹਦੇ 'ਚ ਮੈਂ ਨਹੀਂ ਕਹਿੰਦਾ ਕਿ ਇੰਝ ਨਹੀਂ ਹੋਇਆ, ਬਿਲਕੁਲ ਬਹੁਤ ਸਾਰੇ ਜਿਹੜੇ ਕੁਝ ਤੁਸੀਂ ਕਹਿ ਲਓ ਕਿ ਅਜਿਹੇ ਸਿੱਖ ਜਿਹੜੇ ਪਹਿਲੇ ਹੀ ਅੰਦਰੋਂ ਨਫ਼ਰਤ ਨਾਲ ਭਰੇ ਹੋਏ ਸਨ ਲਹਿੰਦੇ ਪੰਜਾਬ ਦੇ ਹਵਾਲੇ ਦੇ ਨਾਲ ਜਾਂ ਪਾਕਿਸਤਾਨ ਦੇ ਹਵਾਲੇ ਦੇ ਨਾਲ, ਉਹਨਾਂ ਨੇ ਇੰਝ ਦੇ ਕਮੈਂਟਸ ਦਿੱਤੇ ਨੇ। ਲੇਕਿਨ ਜਿਹੜੇ ਮਿੱਤਰ ਪਿਆਰੇ ਸਾਡੇ ਨਾਲ ਜੁੜੇ ਹੋਏ ਸਨ ਪਹਿਲੇ, ਉਹ ਅੱਜ ਵੀ ਸਾਡੇ ਨਾਲ ਸਾਂਝ ਸਲਾਮਤ ਉਹਨਾਂ ਦੀ, ਔਰ ਉਹ ਵੀ ਆਹੀ ਚਾਹ ਰਹੇ ਹੈ ਕਿ ਦੁਬਾਰਾ ਜਿਹੜਾ ਹੈ ਉਹ ਪਾਕਿਸਤਾਨ ਔਰ ਇੰਡੀਆ ਦੇ ਤਾਲੁਕਾਤ ਬਿਹਤਰ ਹੋਣ, ਦੁਬਾਰਾ ਰਾਹਦਾਰੀਆਂ ਖੁੱਲ੍ਹਣ, ਅਸੀਂ ਦੁਬਾਰਾ ਫਿਰ ਯਾਤਰਾ ਵਾਸਤੇ ਆਈਏ, ਅਸੀਂ ਉਸ ਭੋਇੰ 'ਤੇ ਆਈਏ ਜਿੱਥੇ ਗੁਰੂ ਨਾਨਕ ਨੇ ਆਪਣੇ ਕਦਮ ਲਾਏ, ਜਿੱਥੇ ਉਹ ਰਹੇ, ਜਿੱਥੇ ਉਹ ਟੁਰਦੇ ਫਿਰਦੇ ਰਹੇ, ਜਿੱਥੇ ਬਾਕੀ ਗੁਰੂ ਨੇ ਕਿੰਨੇ ਇੱਥੇ ਗੁਰਦੁਆਰੇ ਨੇ ਅਤੇ ਕਰਤਾਰਪੁਰ ਵਾਲੀ ਰਾਹਦਾਰੀ, ਉਹ ਸਾਰੇ ਮਾਮਲਾ ਜਿਹੜੇ ਨੇ ਉਹ ਸਿੱਖਾਂ ਦੇ ਵਾਸਤੇ ਬਹੁਤ ਮੁਹੱਜ਼ਬ ਨੇ। ਜਿਵੇਂ ਸਾਡੇ ਵਾਸਤੇ ਬਹੁਤ ਬੀਇੰਗ ਅ ਮੁਸਲਿਮ ਅਸੀਂ ਕਹਿੰਦੇ ਹਾਂ ਕਿ ਅਸੀਂ ਸਾਊਦੀਆ ਜਾਈਏ, ਮੱਕਾ ਵੇਖੀਏ, ਮਦੀਨਾ ਵੇਖੀਏ, ਉਹ ਸਾਰੀਆਂ ਸ਼ਾਵਾਂ ਦੇ ਨਾਲ ਸਾਨੂੰ ਬੜੀ ਉਨਸ ਹੈ, ਬੜੀ ਮੁਹੱਬਤ ਹੈ, ਬੜਾ ਤੇਹ ਹੈ ਔਰ ਬੜੀ ਤੜਪ ਹੈ। ਇੰਝ ਹੀ ਸਿੱਖਾਂ ਦਾ ਮਜ਼ਹਬੀ ਜਿਹੜੇ ਤਿਉਹਾਰ ਨੇ ਜਾਂ ਮਜ਼ਹਬੀ ਜਿਹੜੇ ਅਸਥਾਨ ਨੇ ਉਹ ਸਾਰੇ ਪਾਕਿਸਤਾਨ ਦੇ ਵਿੱਚ ਨੇ ਮੋਸਟਲੀ, ਅਤੇ ਉਹ ਚਾਹੁੰਦੇ ਨੇ, ਉਹ ਕਦੀ ਵੀ ਨਹੀਂ ਇਹ ਚਾਹਣਗੇ ਕਿ ਸਾਡੀ ਫਿੱਕ ਪਈ ਰਹੇ ਇੰਡੀਆ ਦੇ ਨਾਲ। ਪਰ ਕੁਝ ਅਜਿਹੀਆਂ ਚੀਜ਼ਾਂ ਜਿਹੜੀਆਂ ਉਹ ਸਿੱਖ ਕਰ ਸਕਦੇ ਨੇ, ਉਹ ਉਹਨਾਂ ਦੇ ਵੱਲੋਂ ਹੋ ਸਕਦੀਆਂ ਨੇ। ਉਹਨਾਂ ਦੇ ਅਗਰ ਆਵਾਜ਼ ਚੁੱਕਣ ਤੇ ਕੀ ਨਹੀਂ ਹੋ ਸਕਦਾ। ਸੋਸ਼ਲ ਮੀਡੀਆ ਇਸ ਟਾਈਮ ਬਹੁਤ ਵੱਡੀ ਪਾਵਰ ਹੈ। ਸੋਸ਼ਲ ਮੀਡੀਆ ਦੇ ਉੱਤੇ ਸਾਰੀ ਜਿਹੜੀ ਪਿਛਲੀ ਜੰਗ ਲੱਗੀ ਹੈ ਕੁਝ ਮਹੀਨੇ ਪਹਿਲੇ, ਉਹਦੇ ਵਿੱਚ ਜਿਹੜੀ ਤੋਪਾਂ ਦੀ, ਜਿਹੜੀ ਜਹਾਜ਼ਾਂ ਦੀ ਜੰਗ ਹੈ ਸੀ, ਉਸ ਤੋਂ ਵੱਡੀ ਜੰਗ ਮੀਡੀਆ 'ਤੇ ਲੱਗੀ ਸੀ, ਔਰ ਮੀਡੀਆ ਦੀ ਜੰਗ ਦੀ ਵਜ੍ਹਾ ਤੋਂ ਹੀ ਜਿਹੜੇ ਉਹ ਪਾਸੇ ਪਲਟੇ ਗਏ ਨੇ, ਉਹਦੀ ਵਜ੍ਹਾ ਤੋਂ ਹੀ ਸਾਰੇ ਨਾਕਾਮੀ ਜਾਂ ਕਾਮਯਾਬੀ ਹੋਈ ਹੈ। ਅਤੇ ਅਜ਼ੀਮ ਸਾਜ਼ੀ ਐਸੀ ਹੋ ਜਾਂਦੀ ਹੈ, ਹਰ ਵੇਖਣ ਵਾਲਾ ਜਿਹੜਾ ਗੁੱਸੇ ਦਾ ਇਜ਼ਹਾਰ ਵੀ ਕਰਦਾ ਹੈ, ਉਹਨੂੰ ਗੁੱਸਾ ਵੀ ਆਉਂਦਾ ਕਿ ਹੈ ਸਾਨੂੰ ਇੰਡੀਆ ਦੇ ਲੋਕਾਂ ਨੇ ਆਹ ਕਹਿਤਾ ਹੈ, ਸਾਨੂੰ ਸਿੱਖਾਂ ਨੇ ਇੰਝ ਕਹਿਤਾ ਹੈ, ਮੁਸਲਮਾਨਾਂ ਨੇ ਇੰਝ ਕਹਿਤਾ, ਐਸੀ ਦੀ ਤੈਸੀ। ਅਸੀਂ ਥੋੜ੍ਹੇ ਜਜ਼ਬਾਤੀ ਹਾਂ, ਪੰਜਾਬੀ ਹੈ ਨਾ, ਪੰਜਾਬੀ ਥੋੜ੍ਹਾ ਜਿਹਾ ਜਜ਼ਬਾਤੀ ਹੁੰਦਾ ਅਤੇ ਉਹ ਇੰਝ ਦੇ ਮਾਮਲਾਤ ਕਰਦਾ। ਅਤੇ ਸੋਸ਼ਲ ਮੀਡੀਆ ਦੀ ਪਾਵਰ ਜੇ ਅਸੀਂ ਨੈਗੇਟਿਵਿਟੀ ਵਾਸਤੇ ਯੂਜ਼ ਕਰ ਸਕਦੇ ਹਾਂ, ਅਤੇ ਅਸੀਂ ਪੋਜ਼ੀਟਿਵਿਟੀ ਵਾਸਤੇ ਕਿਉਂ ਨਹੀਂ ਇਸਤੇਮਾਲ ਕਰ ਸਕਦੇ? ਸਾਨੂੰ ਚਾਹੀਦਾ ਹੈ ਕਿ ਅਸੀਂ ਪੋਜ਼ੀਟਿਵ ਰੋਲ ਅਦਾ ਕਰੀਏ, ਅਸੀਂ ਆਪਣਾ ਕਿਰਦਾਰ ਨਿਭਾਈਏ, ਅਸੀਂ ਕੋਈ ਚੰਗਿਆਈ ਦਾ ਕੰਮ ਕਰ ਲਈਏ, ਅਸੀਂ ਜੋੜਨ ਦੀ ਕੋਸ਼ਿਸ਼ ਕਰੀਏ ਤੋੜਨ ਦੀ ਬਜਾਏ। ਅਤੇ ਉਸ ਕੋਸ਼ਿਸ਼ ਲਈ ਪਿਛਲੇ ਦਿਨਾਂ 'ਚ ਯੂਰਪ ਦੇ ਵਿੱਚ ਕੋਈ 2 ਕਾਨਫਰੰਸਿਸ ਵੀ ਹੋਈਆਂ, ਇਕੱਠ ਹੋਇਆ। ਦੇਖੋ, ਮੈਂ ਇੱਕ ਸਮਝਦਾ ਗੱਲ ਕਿ ਟੁੱਟੀਆਂ ਬਾਹਾਂ ਜਿਹੜੀਆਂ ਨੇ ਨਾ, ਉਹ ਹਮੇਸ਼ਾ ਗੱਲ ਨੂੰ ਆਉਂਦੀਆਂ ਨੇ। ਅਤੇ ਸਾਡਾ ਅਤੇ ਚੜ੍ਹਦੇ ਪੰਜਾਬ ਦਾ ਰਿਸ਼ਤਾ ਜਿਹੜਾ ਹੈ ਉਹ ਭਰਾਵਾਂ ਵਾਲਾ ਹੈ, ਉਹ ਜਿਹੜਾ ਹੈ ਉਹ ਵੱਡੇ ਛੋਟੇ ਵਾਲਾ ਹੈ, ਉਹ ਜਿਹੜਾ ਹੈ ਉਹ ਇੱਕ ਬਹੁਤ ਗੂੜ੍ਹੀ ਸਾਂਝ ਵਾਲਾ ਹੈ, ਇੱਕ ਖੂਨ ਦਾ ਰਿਸ਼ਤਾ ਹੈ, ਇੱਕ ਭੋਇੰ ਦਾ ਰਿਸ਼ਤਾ ਹੈ। ਭੋਇੰ ਨੂੰ ਅਸੀਂ ਮਾਂ ਕਹਿੰਦੇ ਹਾਂ, ਅਤੇ ਸਾਡੀ ਮਾਂ ਸਾਂਝੀ ਹੈ, ਸਾਡੇ ਤਿਉਹਾਰ ਸਾਂਝੇ ਨੇ, ਸਾਡੀ ਬੋਲੀ ਸਾਂਝੀ ਹੈ, ਸਾਡੇ ਰਸਮ ਰਿਵਾਜ, ਹਰ ਚੀਜ਼ ਸਾਡੀਆਂ ਸਾਂਝੀਆਂ ਨੇ। ਅਸੀਂ ਇੱਕ ਦੂਸਰੇ ਤੋਂ ਵੱਖ ਨਹੀਂ ਹੋ ਸਕਦੇ। ਪਹਿਲੇ ਵੀ ਬਹੁਤ ਸਾਰੀਆਂ ਕੋਸ਼ਿਸ਼ਾਂ ਹੋਈਆਂ, ਪਹਿਲੇ ਵੀ ਬਹੁਤ ਸਾਰੇ ਲੋਕਾਂ ਨੇ ਇੰਝ ਕਰਕੇ ਵੇਖਿਆ, ਪਰ ਜਿੱਤ ਜਿਹੜੀ ਹੈ ਉਹ ਹਮੇਸ਼ਾ ਸੱਚ ਦੀ ਹੁੰਦੀ ਹੈ। ਅਤੇ ਕਿਵੇਂ ਹੁਣ ਪੰਜਾਬੀ ਇੱਕ ਦੂਸਰੇ ਦੇ ਨਾਲ ਮਿਲਣ ਲੱਗ ਪਏ ਸਨ, ਕਿਵੇਂ ਪੰਜਾਬੀਆਂ ਦਾ ਇੱਕ ਦੂਸਰੇ ਨਾਲ ਪਿਆਰ ਵੱਧ ਗਿਆ ਸੀ। ਕਾਨਫਰੰਸਿਸ ਵਿੱਚ ਜਿਹੜੀਆਂ ਪਾਕਿਸਤਾਨ ਦੇ ਵਿੱਚ ਹੁੰਦੀਆਂ ਨੇ, ਉਹਦੇ 'ਚ ਕਿੰਨਾ ਇਕੱਠ ਹੁੰਦਾ ਸੀ, ਨਾ ਸਿਰਫ ਇੰਡੀਅਨ ਪੰਜਾਬੀਆਂ ਦਾ, ਸਿੱਖਾਂ ਦਾ, ਬਲਕਿ ਕੈਨੇਡਾ ਤੋਂ
ਯੂਰਪ ਸਾਰੇ ਦੇ ਵਿੱਚੋਂ ਹੀ ਪੰਜਾਬੀ ਉਸ ਕਾਨਫਰੰਸ ਵਿੱਚ ਸ਼ਿਰਕਤ ਕਰਦੇ ਸਨ, ਉਸ ਤਿਉਹਾਰ ਦੇ ਵਿੱਚ ਸ਼ਿਰਕਤ ਕਰਦੇ ਸਨ ਔਰ ਇਕੱਠੇ ਹੋ ਕੇ ਇਕਮੁੱਠ ਹੋ ਕੇ ਦੱਸਦੇ ਸਨ ਪੂਰੀ ਦੁਨੀਆ ਨੂੰ ਕਿ ਅਸੀਂ ਇੱਕ ਹਾਂ, ਸਾਡੀ ਬੋਲੀ ਇੱਕ ਹੈ ਤੇ ਸਾਡੀ ਬੋਲੀ ਨੂੰ ਪਰੇ ਨਾ ਕੀਤਾ ਜਾਵੇ। ਸਾਡੀ ਬੋਲੀ ਦੀ ਬੜੀ ਵੈਲਿਊ ਹੈ, ਬਹੁਤ ਪੁਰਾਣੀ ਬੋਲੀ ਹੈ ਔਰ ਇਹਦੇ ਨਾਲ ਸਾਨੂੰ ਬੜਾ ਪਿਆਰ ਹੈ। ਇਹਦੇ ਨਾਲ ਧਰੋ ਕਰਕੇ ਸਾਡੇ ਜਜ਼ਬਾਤ ਨੂੰ ਮਜਰੂਹ ਨਾ ਕੀਤਾ ਜਾਵੇ, ਸਾਡੇ ਤੇ ਜ਼ੁਲਮ ਨਾ ਕੀਤਾ ਜਾਵੇ, ਸਾਡੀ ਆਉਣ ਵਾਲੀ ਨਸਲ ਦੇ ਨਾਲ ਜ਼ਿਆਦਤੀ ਨਾ ਹੋਵੇ, ਧਰੋ ਨਾ ਹੋਵੇ। ਇਸ ਵਾਸਤੇ ਸਭ ਲੋਕ ਇਕੱਠੇ ਹੁੰਦੇ ਸਨ। ਔਰ ਕੀ ਹੋਇਆ ਜੇ ਪਾਕਿਸਤਾਨ ਵਿੱਚ ਨਹੀਂ ਕਾਨਫਰੰਸ ਹੋਈ, ਕੀ ਹੋਇਆ ਜੇ ਇੰਡੀਆ ਵਿੱਚ ਨਹੀਂ ਹੋਈ, ਤੇ ਉਹ ਯੂਰਪ ਵਿੱਚ ਦੋ ਬੜੀਆਂ ਬਿਹਤਰੀਨ ਕਾਨਫਰੰਸਿਸ ਹੋ ਚੁੱਕੀਆਂ ਨੇ ਪਿਛਲੇ 1 ਮਹੀਨੇ ਦੇ ਵਿੱਚ ਤੇ ਉਹਦੇ ਨਾਲ ਆ ਹੋਇਆ ਕਿ ਅਸੀਂ ਦੱਸਿਆ ਹੈ ਕਿ ਅਸੀਂ ਪੰਜਾਬੀ ਇੱਕ ਹਾਂ। ਬਹੁਤ ਸਾਰੇ ਇੰਡੀਅਨ ਲੋਕਾਂ ਨੇ, ਸਿੱਖਾਂ ਨੇ ਵੀ ਉੱਥੇ ਸ਼ਿਰਕਤ ਕੀਤੀ ਹੈ, ਬਹੁਤ ਸਾਰੇ ਯੂਰਪ ਵਿੱਚ ਵਸਦੇ ਜਿਹੜੇ ਪੰਜਾਬੀ ਸਨ ਉਹਨਾਂ ਨੇ ਵੀ ਉੱਥੇ ਸ਼ਿਰਕਤ ਕੀਤੀ ਹੈ ਔਰ ਪਾਕਿਸਤਾਨ 'ਚ ਵੀ ਬਹੁਤ ਸਾਰੇ ਲੋਕਾਂ ਨੇ ਸ਼ਿਰਕਤ ਕੀਤੀ ਹੈ। ਤੇ ਅਸੀਂ ਹਮੇਸ਼ਾ ਇੱਕ ਸਾਂ, ਅਸੀਂ ਹਮੇਸ਼ਾ ਇੱਕ ਰਵਾਂਗੇ, ਅਸੀਂ ਇੱਕ ਹੈ ਵਾਂ। ਸਾਨੂੰ ਕੋਈ ਵੀ ਅਜਿਹੀ ਤਾਕਤ ਜਿਹੜੀ ਸਾਜ਼ਿਸ਼ਾਂ ਕਰਦੀ ਹੈ, ਕੋਈ ਅਜਿਹੀ ਹਕੂਮਤ ਜਿਹੜੀ ਸਾਨੂੰ ਤੋੜਨਾ ਚਾਹੁੰਦੀ ਹੈ, ਕੋਈ ਅਜਿਹੇ ਲੋਕ ਜਿਹੜੇ ਸਾਨੂੰ ਵੱਖ-ਵੱਖ ਵੇਖਣਾ ਚਾਹੁੰਦੇ ਨੇ, ਅਸੀਂ ਉਹਨਾਂ ਦੇ ਨਾਲ ਲੜਦੇ ਰਹਾਂਗੇ, ਅਸੀਂ ਉਹਨਾਂ ਦੇ ਖਿਲਾਫ ਬੋਲਦੇ ਰਹਾਂਗੇ, ਉਹਨਾਂ ਦੇ ਖਿਲਾਫ ਖੜੇ ਹੁੰਦੇ ਰਹਾਂਗੇ। ਅਸੀਂ ਨਫ਼ਰਤ ਨਹੀਂ ਫੈਲਾਉਣਾ ਚਾਹੁੰਦੇ, ਅਸੀਂ ਹਮੇਸ਼ਾ ਮੁਹੱਬਤ ਦੀ ਗੱਲ ਕੀਤੀ ਹੈ, ਪਿਆਰ ਦੀ ਗੱਲ ਕੀਤੀ ਹੈ, ਸਾਂਝ ਦੀ ਗੱਲ ਕੀਤੀ ਹੈ। ਪੰਜਾਬੀ ਹਮੇਸ਼ਾ ਮੁਹੱਬਤ ਸਾਂਝ ਦੀ ਹੀ ਗੱਲ ਕਰਦਾ ਹੈ ਤੇ ਜੇ ਮੁਹੱਬਤ ਦੇ ਨਾਲ, ਸਾਂਝ ਦੇ ਨਾਲ ਕਿਸੇ ਨੂੰ ਸਮਝ ਨਾ ਆਵੇ ਤਾਂ ਫਿਰ ਪੰਜਾਬੀ ਭੂਤਰਿਆ ਬਹੁਤ ਭੈੜਾ ਹੈ। ਮੈਂ ਤੁਹਾਨੂੰ ਦੱਸਦਾ ਜਾਵਾਂ, ਪੰਜਾਬੀ ਭੂਤਰਿਆ ਬਹੁਤ ਭੈੜਾ ਹੈ ਤੇ ਜਦ ਪੰਜਾਬੀ ਭੂਤਰ ਜਾਵੇ ਤੇ ਫਿਰ ਇਹਨੂੰ ਸੰਭਾਲਣਾ ਔਖਾ ਹੋ ਜਾਂਦਾ। ਅੰਗਰੇਜ਼ ਸਿਰਫ ਪੰਜਾਬ ਤੇ ਪੰਜਾਬੀਆਂ ਦੇ ਦੁੱਖੋਂ ਇੱਥੋਂ ਭੱਜਿਆ। ਅਗਰ ਪੰਜਾਬੀ ਉਦੋਂ ਮਜ਼ਾਮਤ ਨਾ ਕਰਦੇ, ਉਦੋਂ ਰਣਜੀਤ ਸਿੰਘ ਵਰਗੇ, ਖਰਲ ਵਰਗੇ ਆ ਸਾਰੇ ਲੋਕ ਨਾ ਖੜੇ ਹੁੰਦੇ ਉਹਦੇ ਅਗੇਂਸਟ ਤੇ ਉਹਨੇ ਜਾਣਾ ਹੀ ਨਹੀਂ ਸੀ। ਉਹਨੇ ਹੋਰ ਕਈ ਸੌ ਸਾਲ ਨਹੀਂ ਸੀ ਇੱਥੋਂ ਜਾਣਾ, ਉਹਨੂੰ ਆਪਣੀ ਜਾਨ ਛੁਡਾਉਣੀ ਔਖੀ ਹੋ ਗਈ ਸੀ। ਫਿਰ ਉਹਨੇ ਪਲਾਨ ਕੀਤਾ, ਅਜਿਹਾ ਪਲਾਨ ਜਿਹਦੇ ਵਿੱਚ ਲਾਸ਼ਾਂ ਵਿਛੀਆਂ ਦੋਨਾਂ ਪਾਸੇ। ਉਹਨਾਂ ਨੇ ਵੇਖਿਆ ਕਿ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਆਪਸ ਬੜਾ ਪਿਆਰ ਹੈ ਤੇ ਇਹਨਾਂ ਨੂੰ ਕਿਉਂ ਨਾ ਲੜਾਇਆ ਜਾਵੇ। ਆਹ ਸਾਜ਼ਿਸ਼ ਹੋਈ ਹੈ। ਮੈਂ ਤੁਹਾਨੂੰ ਬਾਰ-ਬਾਰ ਦੱਸ ਰਿਹਾ, ਤੁਸੀਂ ਸਾਨੂੰ ਤਾਰੀਖ ਨਹੀਂ ਪੜ੍ਹਾਈ ਗਈ, ਜਿਹੜੀ ਅਸਲ ਤਾਰੀਖ ਹੈ ਉਸ ਤੋਂ ਸਾਨੂੰ ਦੂਰ ਰੱਖਿਆ ਗਿਆ। ਪਾਕਿਸਤਾਨੀ ਪੰਜਾਬ ਦੇ ਵਿੱਚ ਵੀ ਤੇ ਇੰਡੀਆ ਦੇ ਪੰਜਾਬ ਦੇ ਵਿੱਚ ਵੀ ਅਸਲ ਹਕੀਕਤ ਨੂੰ ਜਾਣੋ, ਜਾਗੋ। ਜੇ ਹਜੇ ਵੀ ਤੁਸੀਂ ਨਹੀਂ ਜਾਗੇ ਤੇ ਯਕੀਨ ਕਰੋ ਕਿ ਕੱਲ੍ਹ ਨੂੰ ਫਿਰ ਤੁਹਾਡੇ ਤੇ ਕੋਈ ਹੋਰ ਹੁਕਮਰਾਨੀ ਕਰੇਗਾ। ਪੰਜਾਬ, ਪੰਜਾਬੀ ਇੱਕ ਹੀ ਹੈ, ਖ਼ਤਮ ਨਹੀਂ ਹੋਣ ਦੇਣੀ ਅਸੀਂ। ਔਰ ਸਾਡਾ ਪਿਆਰ, ਸਾਡੀ ਸਾਂਝ ਹਮੇਸ਼ਾ ਇੰਝ ਹੀ ਸਲਾਮਤ ਰਹੇਗੀ। ਅਸੀਂ ਰਹਿੰਦੀ ਦੁਨੀਆ ਤੱਕ ਪੰਜਾਬੀ ਇਕੱਠੇ ਹੀ ਵਸਦੇ ਰਹਾਂਗੇ, ਹੱਸਦੇ ਖੇਡਦੇ ਗਾਉਂਦੇ ਰਹਾਂਗੇ। ਜੇ ਕਿਸੇ ਨੂੰ ਇਸ ਗੱਲ ਦੇ ਨਾਲ ਤਕਲੀਫ ਹੁੰਦੀ ਹੈ ਤੇ ਪਈ ਹੋਵੇ, ਸਾਨੂੰ ਇਹਦਾ ਕੋਈ ਭਾਰ ਨਹੀਂ। ਤੇ ਉਮੀਦ ਕਰਨੇ ਆ ਕਿ ਜਿਹੜੇ ਪੰਜਾਬੀ, ਖਾਓ ਸਿੱਖ ਨੇ, ਖਾਓ ਮੁਸਲਮਾਨ ਨੇ, ਉਹਨਾਂ ਦਾ ਕੋਈ ਵੀ ਮਜ਼ਹਬ ਹੈ, ਉਹ ਜੇ ਆਪਸ ਵਿੱਚ ਦਿਲਾਂ ਦੇ ਵਿੱਚ ਕੋਈ ਨਫ਼ਰਤ ਵਾਲੇ ਮਾਮਲਾਤ ਹੈ ਨੇ, ਜੇ ਕਿਸੇ ਦੇ ਦਿਲ 'ਚ ਕੋਈ ਬੁਗਜ਼ ਹੈ, ਜੇ ਕਿਸੇ ਦੇ ਦਿਲ ਦੇ ਵਿੱਚ ਕੋਈ ਅਜਿਹੀ ਗੱਲ ਬੈਠ ਗਈ ਹੈ ਜਿਹਨੂੰ ਖ਼ਤਮ ਕਰਨਾ ਤੁਸੀਂ ਕਹਿੰਦੇ ਹੋ ਕਿ ਮੁਸ਼ਕਿਲ ਹੈ, ਤੇ ਮੈਂ ਹੱਥ ਜੋੜਨਾ ਇੱਕ ਵਾਰੀ ਫੇਰ ਕਿ ਪਲੀਜ਼ ਉਹਨੂੰ ਖ਼ਤਮ ਕਰ ਦਿਓ। ਆ ਛੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਘਰਾਂ ਦੇ ਵਿੱਚ, ਜਜ਼ਬਾਤੀ ਹੋ ਕੇ ਅਸੀਂ ਆਪਣਾ ਨੁਕਸਾਨ ਨਹੀਂ ਕਰਨਾ, ਅਸੀਂ ਪਹਿਲੇ ਹੀ ਬਹੁਤ ਨੁਕਸਾਨ ਕਰ ਚੁੱਕੇ ਹਾਂ। ਉਮੀਦ ਕਰਨੇ ਆ ਕਿ ਤੁਸੀਂ ਮੇਰੀ ਗੱਲ 'ਤੇ ਗੌਰ ਜ਼ਰੂਰ ਕਰੋਗੇ। ਤੇ ਪੰਜਾਬੀਓ, ਤੁਸੀਂ ਜਿੱਥੇ ਵੀ ਵਸਦੇ ਹੋ, ਦੁਨੀਆ ਦੇ ਜਿਹੜੇ ਵੀ ਕੋਨੇ ਦੇ ਵਿੱਚ ਹੋ, ਤੁਸੀਂ ਸਾਡੇ ਦਿਲਾਂ 'ਚ ਵਸਦੇ ਹੋ। ਆਪਣਾ ਤੇ ਆਪਣੇ ਆਲੇ ਦੁਆਲੇ ਦਾ ਰੱਖਿਆ ਜੇ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜਖਿੜ ਹੱਸੋ। ਰੱਬ ਰੱਖਾ।